बसीरपुर पुलिस ने शहरियों की हिफाजत के लिए एक और अनोखी मिसाल कायम कर दी। शहरी के फंसे हुए कई सालों से 10 लाख रुपए आज वापस करवा दिए गए। आखिर पुलिस ने ऐसा क्या कारनामा सर अंजाम दिया कि शहरी के लूटे हुए 10 लाख रुपए वापस किए गए। आइए जानते हैं इस वीडियो में। बिस्मिल्लाहिर्रहमानिर्रहीम, अस्सलाम वालेकुम। आपका होस्ट मुनीर अहमद भट्टू आपकी खिदमत में हाजिर है और आप देख रहे हैं फोकस पाकिस्तान। आज मेरे साथ ऐसे बुज़ुर्ग मौजूद हैं जिनके साथ एक ऐसा फ्रॉड होता है कि इनका अपना ही दोस्त इनकी अमानत में ख़यानत करता है और इनका 10 लाख रुपया लूट के फ़रार हो जाता है। आखिर इन्होंने ऐसा क्या काम किया कि आज इनको 10 लाख रुपए वापस कर दिए गए हैं। बाकी की दास्तान जानते हैं इनसे। अस्सलाम वालेकुम। वालेकुम सलाम। बाबा जी की हाल है? हाल ठीक है जी। बाबा जी केड़ी जगह तूने? ये जी ठट्टा मनसब तो। अच्छा बाबा जी, किस तरह ਤੁਹਾਡੇ ਨਾਲ ਵਾਕਿਆ पेश आया कि आज ਤੁਹਾਡੀ 10 ਲੱਖ ਰੁਪਏ ਅਮਾਨਤ ਤੁਹਾਡੇ ਕੋਲ ਵਾਪਸ ਆ ਚੁੱਕੀ ਹੈ? ਇਹ ਜੀ ਫਲਕਸ਼ੇਰ ਬੱਟੀ ਹੈ, ਹਾਜੀ ਫਲਕਸ਼ੇਰ ਬੱਟੀ ਵਸੀਰਪੁਰ ਦੇ ਵਿੱਚ। ਉਹਦੇ ਕੋਲ ਅਮਾਨਤਦਾਰ ਪੈਸੇ ਸਨ ਤੇ ਜਦੋਂ ਸਾਨੂੰ ਜ਼ਰੂਰਤ ਪਈ ਉਹਦੇ ਕੋਲ ਮੰਗੇ ਤੇ ਉਹ ਆਂਦੇ ਵੀ ਮੈਂ ਨਹੀਂ ਦੇਣੇ ਤੁਹਾਨੂੰ ਪੈਸੇ। ਤੁਸੀਂ ਉਹਨਾਂ ਨੂੰ ਕਿੰਨੀ ਅਮਾਨਤ ਦਿੱਤੀ ਸੀ? 10 ਲੱਖ ਰੁਪਈਆ। ਪੂਰਾ 10 ਲੱਖ ਰੁਪਏ? 10 ਲੱਖ ਰੁਪਈਆ। ਆਖਿਰ ਐਸੀ ਕੀ ਵਜ੍ਹਾ ਬਣੀ ਸੀ ਕਿ ਤੁਸੀਂ ਉਹਦੇ ਕੋਲ ਹੀ 10 ਲੱਖ ਰੁਪਏ ਰਖਵਾਇਆ? ਬਸ ਉਹਦੇ ਕੋਲ ਰਖਵਾ ਬੈਠੇ, ਥੋੜਾ ਜਿਹਾ ਘਰ 'ਚ ਮਾਮਲਾ ਸੀ ਥੋੜਾ ਜਿਹਾ, ਤੇ ਉਹਨੇ ਆਖਿਆ ਤੁਸੀਂ ਮੇਰੇ ਕੋਲ ਰੱਖ ਦਿਓ ਵੀ ਤੁਸੀਂ ਪੈਸੇ ਜਿਸ ਵੇਲੇ ਮੰਗੋਗੇ ਮੈਂ ਤੁਹਾਨੂੰ ਦੇ ਦੇਵਾਂਗਾ। ਤੁਹਾਡਾ ਉਹਨਾਂ ਨਾਲ ਕੋਈ ਭਾਈਚਾਰਾ ਸੀ, ਦੋਸਤਾਨਾ ਸੀ, ਕੀ ਤਰੀਕਾ ਸੀ? ਭਾਈਚਾਰਾ ਵੀ ਕੋਈ ਨਹੀਂ ਸੀ, ਸਲਾਮ ਦੁਆ ਮਾੜੀ ਮੋਟੀ ਹੈ ਸੀ ਤੇ ਅਸੀਂ ਸਾਨੂੰ ਇਤਬਾਰ ਹੋ ਗਿਆ ਵੀ ਹਾਜੀ ਬੰਦਾ ਹੈ ਤੇ ਸਾਡੀ ਅਮਾਨਤ ਇਹ ਨਹੀਂ ਖਾ ਸਕਦਾ। ਤੇ ਉਹਨੇ ਮਿਹਨਤ ਤੇ ਖਾਨਤ ਇਹ ਕੀਤੀ, ਜਦੋਂ ਜਾਂਦੇ ਸਾਂ ਪੈਸੇ ਲੈਣ ਤੇ ਉਹ ਕਹਿੰਦਾ ਸੀ ਜੀ ਮੇਰੇ ਕੋਲ ਪੈਸੇ ਕੋਈ ਨਹੀਂ, ਪੈਸੇ ਹੋਰ ਬੰਦੇ ਨੇ ਦਿੱਤੇ ਨੇ। ਉਹ ਦੁਬਈ ਚਲਾ ਗਿਆ। ਅੱਛਾ। ਹਾਂ, ਦੁਬਈ 'ਚ ਜਦੋਂ ਵਾਪਸ ਆਵੇਗਾ ਉਹ ਜਦੋਂ ਫਿਰ ਦੁਬਾਰਾ ਗਏ ਤੇ ਫਿਰ ਕਹਿੰਦਾ ਸੀ ਜੀ ਉਹ ਦੁਬਈ ਨਹੀਂ ਹੁਣ ਜੋ ਕਰਾਚੀ ਚਲਾ ਗਿਆ। ਅੱਛਾ। हाँ जी, फिर जाना और फिर जी वो सऊदीया चला गया जी, उमरे ते गया, वो फिर वापस आवेगा। जदों भी जाना तो वो क्या कहता सी जी हुण इदू आ गया तो फिर जी वो कराची फिर चला गया। ਅੱਛਾ। ते उस तो बाद वो आंदा सी मैं आख्या पहले थाने दा सी जावांगे, वो थाने जाओ तुहानूं पैसे मिलने कोई नहीं। ਉਹ ਥਾਣਾ ਧਮਕਾਉਂਦਾ ਸੀ ਕਿ ਜੇ ਤੁਸੀਂ ਥਾਣੇ ਜਾਓਗੇ ਤਾਂ 1 ਰੁਪਿਆ ਵੀ ਵਾਪਸ ਰੁਪਈਆ ਵੀ ਵਾਪਸ ਨਹੀਂ ਦੇਵਾਂਗਾ, ਨਾ ਤੁਸੀਂ ਲੈ ਸਕਦੇ ਨਾ ਮੇਰੇ ਥਾਣੇ ਵਾਲੇ ਪੈਸੇ ਆਪ ਖਾ ਜਾਂਦੇ ਨੇ, ਨਾ ਜਾਓ ਉਧਰ। ਅੱਛਾ। ਜਾਓ ਨਾ। ਤੁਹਾਨੂੰ ਇਹ ਵੀ ਕਹਿੰਦਾ ਸੀ ਕਿ ਅਗਰ ਥਾਣੇ ਜਾਓਗੇ ਤੇ ਥਾਣੇ ਵਾਲੇ ਪੈਸੇ ਰੱਖ ਲੈਣਗੇ? ਰੱਖ ਲੈਣਗੇ, ਉਹ ਤੁਹਾਨੂੰ ਨਹੀਂ ਦੇਣਗੇ ਪੈਸੇ। ਅੱਛਾ ਬਾਬਾ ਜੀ, ਜਦੋਂ ਤੁਹਾਨੂੰ ਨੇ ਧਮਕਾਇਆ ਵੀ, ਤੁਹਾਨੂੰ ਇਹ ਫਰਾਡ ਦਾ ਦੱਸਿਆ ਵੀ ਕਿ ਮੈਂ ਪੈਸੇ ਨਹੀਂ ਦੇਵਾਂਗਾ, ਉਸ ਟਾਈਮ ਤੁਹਾਡੀ ਕੀ ਹਾਲਤ ਸੀ? ਸਾਡੀ ਹਾਲਤ ਸੀ ਬੜੇ ਅਸੀਂ ਪਰੇਸ਼ਾਨ ਹੋ ਗਏ ਵੀ ਕੀ ਬਣਦਾ ਪਿਆ, ਸਾਨੂੰ ਐਡੀ ਜ਼ਰੂਰਤ ਸੀ, ਮਜਬੂਰ ਸਾਂ ਅਸੀਂ। ਤੇ ਕਿੰਨੀ ਦੇਰ ਬਾਅਦ ਅੱਜ ਤੁਹਾਡੀ ਰਕਮ ਵਾਪਸ ਹੋਈ ਹੈ? ਅੱਜ ਜੀ ਸਾਲ ਬਾਅਦ ਹੋਈ ਹੈ, ਸਾਲ ਪੂਰਾ ਹੋ ਗਿਆ। ਅੱਛਾ, ਜਦੋਂ ਤੁਸੀਂ ਸੋਚਿਆ ਤੇ ਥਾਣੇ ਗਏ ਤੇ ਤੁਹਾਡੀ ਅੱਜ ਅਮਾਨਤ 10 ਲੱਖ ਰੁਪਏ ਕਿਸ ਤਰ੍ਹਾਂ ਪੰਜਾਬ ਪੁਲਿਸ ਨੇ ਵਾਪਸ ਕੀਤੇ? ਬਸ ਅਸੀਂ ਜਦੋਂ ਥਾਣੇ ਗਏ ਤੇ ਤਾਹਿਰ ਵਹੀਦ ਜੱਟ ਜਿਹੜਾ ਹੈ, ਉਹਨੇ ਸਾਡੀ ਸਾਰੀ ਗੱਲ ਸੁਣੀ ਵੀ ਇਹ ਕਿਸ ਵਜ੍ਹਾ ਤੇ ਉਹਨੇ ਪੈਸੇ ਸਾਡੇ ਕੋਲ ਤੁਹਾਡੇ ਕੋਲ ਠੱਗੀ ਮਾਰੀ, ਕਿਸ ਤਰ੍ਹਾਂ ਕੰਮ ਹੋਇਆ ਇਹ। ਤੇ ਜੇ ਅਸੀਂ ਉਹਨੂੰ ਸਾਰੀ ਕਹਾਣੀ ਜਦੋਂ ਸੁਣਾਈ ਤਾਹਿਰ ਵਹੀਦ ਜੱਟ ਨੂੰ, ਤਾਂ ਇਨਸ਼ਾ ਅੱਲਾਹ ਤਾਲਾ ਮੈਂ ਮਸਲਾ ਤੁਹਾਡਾ ਹੱਲ ਕਰ ਦੇਵਾਂਗਾ। ਮਿਹਰਬਾਨੀ ਹੁੰਦੀ ਤਾਹਿਰ ਵਹੀਦ ਜੱਟ ਦੀ, ਅੱਜ ਸਾਨੂੰ ਨੇ ਪੈਸੇ ਸਾਡੇ ਲੈ ਤੇ 10 ਲੱਖ ਰੁਪਈਆ ਲੈ ਦਿਵਾਇਆ। ਬਾਬਾ ਜੀ, ਅੱਜ ਕੈਸੀ ਕੈਫੀਅਤ ਹੈ ਕਿ ਤੁਹਾਡੀ 1 ਸਾਲ ਬਾਅਦ 10 ਲੱਖ ਰੁਪਏ, ਲੋਕਾਂ ਨੂੰ ਤੇ 100 ਰੁਪਏ ਲੈਣਾ ਹੋਵੇ ਤੇ ਉਹਦੇ ਪਿੱਛੇ ਬੰਦਾ 1 ਮਹੀਨਾ ਜਾਵੇ ਤੇ ਉਹ 100 ਵੀ ਨਹੀਂ ਮਿਲਦਾ, ਤੇ ਤੁਹਾਡਾ ਸਾਲ ਬਾਅਦ 10 ਲੱਖ ਰੁਪਏ ਮਿਲਾ, ਕੈਸੀ ਕੈਫੀਅਤ? ਸਾਨੂੰ ਅੱਜ ਬੜੀ ਖੁਸ਼ੀ ਹੈ। ਅੱਲਾ ਜ਼ਿੰਦਗੀ ਦੇਵੇ ਤਾਹਿਰ ਵਹੀਦ ਜੱਟ ਨੂੰ, ਇਹ ਜਾਂ ਫਿਰ ਮਾਂ ਹੀ ਨਹੀਂ ਜੰਮੇਗੀ, ਇਹਦੇ ਨਾਲ ਦਾ ਤੈ ਪਿਛਾ ਮਾਂ ਨਹੀਂ ਜੰਮ ਸਕਦੀ। ਉਹਦੀ ਮਿਹਰਬਾਨੀ ਤਾਹਿਰ ਵਹੀਦ ਜੱਟ ਦੀ। ਅੱਛਾ, ਹੋਰ ਵੀ ਕੋਈ ਪੰਜਾਬ ਪੁਲਿਸ ਦੇ ਟੀਮ ਵਿੱਚ ਸ਼ਾਮਲ ਸੀ ਜਿਨ੍ਹਾਂ ਤੁਹਾਡੇ ਨਾਲ ਤਾਮਨ ਕੀਤਾ? ਕਰਮ ਸਾਹਿਬ ਆਏ ਸੀ SI ਨਾਲ, ਹੋਰ ਵੀ ਪੁਲਿਸ ਵਾਲੇ ਸ਼ਾਮਲ ਸਨ। ਉਹਨਾਂ ਦੀ ਮੁਕੰਮਲ ਕਾਰਵਾਈ ਕੀਤੀ? ਬਿਲਕੁਲ ਕੀਤੀ ਹੈ, ਉਹਨੂੰ ਲੈ ਕੇ ਵੀ ਉਹ ਆਏ ਨੇ। ਅੱਛਾ, ਜਦੋਂ ਤੁਸੀਂ ਪੈਸੇ ਮੰਗਦੇ ਸੀ ਫਿਰ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ? ਜੀ ਉਹਨੂੰ ਫੜ ਕੇ ਲਿਆਏ ਨੇ ਉਹਨੇ। ਫਿਰ ਜੀ ਉਹ ਦਿੰਦਾ ਹੀ ਨਹੀਂ ਸੀ ਪੈਸੇ। ਮਿਹਰਬਾਨੀ ਤਾਹਿਰ ਵਹੀਦ ਦੀ ਤੇ ਪੁਲਿਸ ਦੀ, ਪੰਜਾਬ ਪੁਲਿਸ ਦੀ, ਉਹਨਾਂ ਸਾਨੂੰ ਪੈਸੇ ਲੈ ਦਿੱਤੇ। ਸਾਡੇ ਦੇਖਣ ਵਾਲੇ ਜਿਹੜੇ ਅੱਜ ਵੀ ਪਰੇਸ਼ਾਨ ਨੇ, ਜਿਨ੍ਹਾਂ ਦੇ ਲੱਖਾਂ ਰੁਪਏ ਡੁੱਬੇ ਹੋਏ ਨੇ, ਉਹ ਕਹਿੰਦੇ ਨੇ ਕਿ ਅਸੀਂ ਕਿਸ ਤਰ੍ਹਾਂ ਵਾਪਸ ਲਈਏ। ਤੇ ਅੱਜ ਤੁਸੀਂ ਪੰਜਾਬ ਪੁਲਿਸ ਦੇ ਦਰਵਾਜ਼ੇ ਖਟਖਟਾਏ ਨੂੰ ਤੇ ਤੁਹਾਡੀ ਮਦਦ ਹੋ ਗਈ ਹੈ, ਤੁਹਾਡਾ ਸਾਲ ਬਾਅਦ 10 ਲੱਖ ਰੁਪਏ ਵਾਪਸ ਹੋਇਆ ਹੈ, ਤੇ ਉਹਨਾਂ ਵੇਖਣ ਵਾਲਿਆਂ ਨੂੰ ਕੀ ਪੈਗਾਮ ਦਿਓਗੇ? ਕਿਸੇ ਭੈਣ ਭਰਾ ਦੇ ਹੋਰ ਦੇ ਵੀ ਕਿਸੇ ਦੇ ਪੈਸੇ ਫਸੇ ਹੋਏ ਨਾ, ਉਹ ਤਾਹਿਰ ਵਹੀਦ ਜੱਟ ਕੋਲ ਜਾ ਸਕਦਾ ਤੇ ਪੈਸੇ ਇਨਸ਼ਾ ਅੱਲਾਹ ਤਾਲਾ ਉਹ ਅੱਲਾਹ ਦੇ ਹੁਕਮ ਨਾਲ ਲੈ ਕੇ ਦੇਵੇਗਾ। ਹੱਕ ਦਾ ਫੈਸਲਾ। ਹਾਂਜੀ ਬਾਬਾ ਜੀ। ਫੈਸਲਾ ਹੱਕ ਦਾ ਕਰੇਗਾ ਅੱਲਾਹ ਦੇ ਹੁਕਮ ਨਾਲ। ਕੋਈ ਵੀ ਕੰਮ ਕਾਰ ਹੋਵੇ ਕਿਸੇ ਗਰੀਬ ਗੁਰਬੇ ਦਾ, ਤਾਂ ਉਹਦੇ ਕੋਲ ਜਾਵੇ, ਕੰਮ ਹੱਕ ਦਾ ਕਰੇਗਾ, ਸੋਹਣਾ ਕੰਮ ਕਰਸੀ। ਬਾਬਾ ਜੀ, ਜਦੋਂ ਤੁਸੀਂ ਪੁਲਿਸ ਕੋਲ ਗਏ ਨੇ, ਉਹਨਾਂ ਵੀ ਤੁਹਾਡੇ ਕੋਲ ਕੋਈ ਪੈਸੇ ਵਗੈਰਾ ਮੰਗੇ ਨੂੰ? ਨਹੀਂ ਜੀ, ਕੋਈ ਸਾਡੇ ਕੋਲ ਸ਼ਾਇਦ ਕੋਈ ਨਹੀਂ ਮੰਗੀ ਉਹਨੇ। ਅੱਛਾ, ਕੋਈ ਪੈਸੇ ਨਹੀਂ ਲਏ? ਨਹੀਂ ਜੀ, ਕੋਈ ਸ਼ਾਇਦ ਸਾਡੇ ਕੋਲ ਕੋਈ 1 ਰੁਪਈਆ ਸਾਡੇ ਕੋਲ ਕੋਈ ਨਹੀਂ ਲਿਆ ਉਹਨੇ। ਉਹਨਾਂ ਨੂੰ ਕੋਈ ਤੁਸੀਂ ਸਿਫਾਰਿਸ਼ ਨਹੀਂ ਲਾਈ ਬਲਕਿ ਆਪ ਡਾਇਰੈਕਟ ਗਏ ਨੇ? ਬਿਲकुल ਆਪ ਡਰਕ ਗਏ, ਉਹਨਾਂ ਤੁਹਾਡੀ ਗੱਲ ਸੁਣੀ ਹੈ? ਗੱਲ ਸਾਡੀ ਸੁਣੀ। जी नाजरीन, ये आपने तमाम तर हालात वाक़यात से आपको आगाह किया किस तरह पंजाब पुलिस ने आज एक ऐसा कारनामा सर अंजाम दिया है
ठीक 1 साल बाद ऐसे बुज़ुर्ग जिनके पास कोई सिफारिश नहीं थी, कोई ऐसा रेफरेंस नहीं था जिसको लगा कि वो पैसे वापस करवाते, ये डायरेक्ट थाने गए हैं, SHO ताहिर भाई जट साहब से मिले हैं, आज 10 लाख रुपए वापस कर दिए हैं। तो खुदारा इस वीडियो को ज़्यादा से ज़्यादा शेयर करें ताकि अगर कोई बहन भाई जिसका ऐसा मसला है और वो आज भी परेशान है कि हमारे पैसे डूबे हुए हैं और हमारे साथ फ्रॉड हो रहा है, वो हेल्पलाइन पे 15 पे कॉल करके उनको बता सकते हैं, या उनका नंबर नीचे चल रहा है, आप नंबर डायल करके उनको डायरेक्ट बता सकते हैं ताकि आपका मसला हल हो सके और हर शहरी सुकून से ज़िंदगी गुजार सके। नाज़रीन, इस वक्त मेरे साथ SHO थाना बसीरपुर ताहिर भाई जट साहब हैं, जिन्होंने IG पंजाब डॉक्टर उस्मान के अहकामात के मुताबिक DPO उकाड़ा मंसूर अमान की हिदायत पर बसीरपुर पुलिस खिदमात में पेश है। और एक अनोखा वाक़या कि एक फ्रॉडिये से किस तरह इन्होंने 10 लाख रुपए एक शहरी को वापस करवाए और इसके पीछे क्या पस मंज़र था, बाकी की दास्तान जानने की कोशिश करते हैं। सर अस्सलाम वालेकुम। जी वालेकुम सलाम। सर, ये जो मोहम्मद नवाज़ है जिसको 10 लाख रुपए एक फ्रॉडिये से वापस करवाए गए हैं, ये कैसे मामलात हुए और आज वो पंजाब पुलिस की खिदमात को खराज तहसीन पेश कर दिया? ये बुजुर्ग नवाज साहब वो मेरे पास है, उन्होंने मुझे बताया कि मेरे साथ एक फ्रॉड हो गया, मेरे 10 लाख रुपए मेरे दोस्त नहीं दे रहा। मैं काफ़ी अर्सा से उसके पीछे करता रहा हूँ। उसने मुझे कहानी बताई अपनी, मैंने महसूस किया कि बुजुर्ग बिल्कुल सच्चे हैं। तो मैंने फौरी तौर पर उसको बुला के उसको समझाया और बरामद की। BS बुलाया बसीरपुर, 10 लाख रकम थी, मैंने उनके हवाले की। ये हमारी ड्यूटी थी कि किसी को इंसाफ देना, तो मैंने उनको इंसाफ दिया और उनके पैसे जो थे वो वापस करवा दिए। सर, ये कितने अरसे से पैसे फंसे हुए थे जो आज उस बुज़ुर्ग को मिले हैं? बुज़ुर्ग तो बता रहे हैं काफ़ी अरसे थे। तो बुज़ुर्ग आपको पता है काफ़ी उम्र है उनकी, उम्र सीधा बंदा है, उसके साथ जाती थी। तो मैं समझता हूँ कि पुलिस ने मैंने ये काम करके अपनी ड्यूटी सर अंजाम दी है कि बुज़ुर्ग के पैसे वापस करवा दिए, और अल्लाह ताला हमें इसी तरह इंसाफ देने की तौफीक दे और हम इसी तरह लोगों को इंसाफ देते रहें। सर, और भी जो शहरी हैं जिनको इस तरह की मुश्किलात का सामना है और वो इस उम्मीद पे हैं कि हमें पुलिस के पास आना चाहिए, उनके लिए क्या पैगाम देंगे? यही पैगाम है, जो हमारी ड्यूटी है, जो हमारे दायरा इख्तियार में जो भी काम है जो हम कर सकते हैं, जो हमारे ज़िम्मे है, तो हम इंशाल्लाह बड़े अच्छे तरीके से आसान तरीके से इसको सर अंजाम दे रहे हैं। और मैं ये मैसेज भी देना चाहता हूँ, अगर किसी को कोई काम हो जो किसी के साथ ज़्यादती हो तो मैं हाज़िर हूँ। तो इंशाल्लाह इसी तरह सबको इंसाफ मिलेगा। तो जो हमारे दायरा इख्तियार में है काम, वो हमें बताए, कोई भी आके, मैं हर वक्त थाना में मौजूद होता हूँ, तो आएँ बताएं, जो भी उनका जायज़ काम होगा इंशाल्लाह बगैर किसी वक्त ज़ाया किए, बगैर किसी वजह से इंशाल्लाह फौरी तौर पर उसको इंसाफ मिलेगा।